ਪਹਿਲੇ ਜਵਾਨ ਹੁੰਦੇ ਸਨ, ਹਿੱਕਾਂ ਚੌੜੀਆਂ, ਵੱਡੀਆਂ ਵੱਡੀਆਂ ਮੁੱਛਾਂ, ਵੱਡੇ ਵੱਡੇ ਪੱਗੜ, ਚੌੜੀਆਂ ਚੌੜੀਆਂ ਧੋਤੀਆਂ, ਕੁੜਤੇ ਪਾਏ ਹੋਏ, ਖੁੱਸੇ ਪਾਏ, ਪਤਾ ਲੱਗਦਾ ਸੀ। ਮੋਢਿਆਂ ਦੇ ਉੱਤੇ ਕਾਂਝਣਾ ਚੱਕਣ ਵਾਲੇ ਜਵਾਨ ਸਨ। ਤੇ ਅੱਜ ਕੱਲ੍ਹ ਅਗਰ ਬਿਲ ਫਰਜ਼ੋ ਸਾਡੇ ਕੋਲ ਧੋਤੀ ਹੋਵੇ ਤੇ ਸ਼ੱਕ ਨਹੀਂ ਉਹਦੇ ਵਿੱਚ 10 ਜਵਾਨਾਂ ਦੀ ਪੰਡ ਵੱਜ ਜਾਵੇ। ਸਾਰੀ ਦਿਨ ਜਿਹੜਾ ਹੈਗਾ ਇਹਨਾਂ ਨੇ ਜਿਹੜਾ ਹੈਗਾ ਸੌਣਾ ਹੁੰਦਾ ਤੇ ਸਾਰੀ ਰਾਤ ਇਹਨਾਂ ਨੇ ਮੋਬਾਈਲ ਚਲਾਉਣੇ ਆ। ਇੱਕ ਉਹ ਪਬਜੀ ਗੇਮ ਹੈਗੀ ਆ, ਉਹ 'ਚ ਬੰਦੇ ਬੁੰਦੇ ਮਾਰਨ ਵਾਲੀ, ਜਾਨਵਰ ਮਾਰਨ ਵਾਲੀ। ਕੋਈ IGI ਗੇਮ ਹੈਗੀ ਆ, ਕੋਈ ਹੋਰ ਗੇਮਾਂ। ਇਹਨਾਂ ਗੇਮਾਂ ਨੂੰ ਲੱਗੇ ਆ। ਘਰਦਿਆਂ ਦੇ ਜਿਸ ਵੇਲੇ ਕੋਈ ਵੀ ਵੱਡਾ ਸਿਆਣਾ ਬਜ਼ੁਰਗ ਪੁੱਛ ਲੈਂਦਾ ਤੇ ਉਸ ਵੇਲੇ ਜਿਹੜਾ ਹੈਗਾ ਉਹ ਮੈਂ ਕੋ ਆਪਦਾ ਕੰਮ ਕਰ ਰਿਹਾ, ਆਨਲਾਈਨ ਕੰਮ ਕਰ ਰਿਹਾ, ਫਲਾਂ ਕਰ ਰਿਹਾ। ਤੇ ਮਹੀਨੇ ਬਾਅਦ ਜਿਹੜਾ ਹੈਗਾ ਪੈਸੇ ਪਿਓ ਕੋਲੋਂ ਹੀ ਮੰਗਣੇ ਹੁੰਦੇ ਆ। ਜੇ ਦੁਕਾਨ ਤੇ ਬੈਠਿਆ ਤਾਂ ਉਹਦੇ ਵਿੱਚੋਂ ਚਵਾਨੀ ਠੰਨੀ ਅੱਗੇ ਪਿੱਛੇ ਖਸਕਾਉਣੀ ਆ। ਖੁਰਾਕਾਂ ਇਹਨਾਂ ਦੀਆਂ ਜਿਹੜੀਆਂ ਪੀਜ਼ਾ, ਬਰਗਰ, ਸ਼ਵਾਰਮਾ। ਪਹਿਲੇ ਹੁੰਦਾ ਸੀ ਦੇਸੀ ਘੇ ਤੇ ਦੇਸੀ ਸ਼ੱਕਰਾਂ, ਪਰੌਠੇ ਪੱਕੇ ਹੋਣੇ, ਤੰਦੂਰ ਦੀਆਂ ਰੋਟੀਆਂ ਹੋਣੀਆਂ, ਵਤਊਆਂ ਦਾ ਭੜਥਾ ਹੋਣਾ। ਇੱਦਾਂ ਦੀਆਂ ਖੁਰਾਕਾਂ, ਖੱਟੀ ਲੱਸੀ ਹੋ ਗਈ, ਦੇਸੀ ਘੇ ਹੋ ਗਿਆ। ਤੇ ਹੁਣ ਜਿਹੜਾ ਹੈਗਾ, ਹੁਣ ਉਹਨੇ ਆਖਿਆ ਕੁਕਿੰਗ ਆਇਲ ਖਾ ਲਓ, ਆ ਫਲਾਂ ਸ਼ੈ ਖਾਣੀ ਆ, ਫਲਾਂ ਨਹੀਂ ਖਾਣੀ। ਉਹ ਜਵਾਨੀਆਂ ਜਿਹੜੀਆਂ ਹੈਗੀਆਂ, ਇੱਕ ਮੋਟਰਸਾਈਕਲ ਤੇ 4 ਜਣੇ ਬੈਠੇ ਹੁੰਦੇ, ਅੱਗੇ ਇੱਕ ਮੋਟਰਸਾਈਕਲ ਤੇ ਇੱਕੋ ਹੀ ਪੂਰਾ ਹੁੰਦਾ ਸੀ। ਇਹ ਸਾਰਾ ਕੁਛ ਕੀ ਆ, ਕਿਹੜੇ ਪਾਸੇ ਨੂੰ ਜਾ ਰਹੇ ਅਸੀਂ? ਇਹ ਸਾਡੀ ਨੌਜਵਾਨ ਨਸਲ ਨੂੰ ਥੋੜ੍ਹਾ ਜਿਹਾ ਇਹ ਸੋਚਣਾ ਚਾਹੀਦਾ ਕਿ ਮੋਬਾਈਲ 'ਚੋਂ ਬਾਹਰ ਨਿਕਲ ਕੇ ਵੱਡਿਆਂ ਦੇ, ਬਜ਼ੁਰਗਾਂ ਦੀਆਂ ਗੱਲਾਂ ਦੇ ਉੱਤੇ ਜਿਹੜਾ ਹੈਗਾ ਨਾ ਅਮਲ ਕਰਕੇ ਵੇਖਣ, ਸ਼ਾਇਦ ਇਹ ਬਚ ਜਾਣ। ਨਹੀਂ ਤਾਂ ਜਿਹੜਾ ਇਹ ਹਾਲ ਆ, ਇਹ 5-5, 7-7 ਸਾਲਾਂ ਬਾਅਦ ਜਿਹੜਾ ਹੈਗਾ ਮੁੜ ਕੇ ਜਿਹੜਾ ਲੜਾਈਆਂ ਝਗੜੇ, ਤਲਾਕਾਂ, ਗੁੱਸੇ ਗਿਲੇ, ਇੱਦਾਂ ਦੇ ਮਾਮਲਾਤ ਹੁੰਦੇ ਆ। ਕੋਈ ਇਹਨਾਂ ਦੀ ਨਫਸੀਆਤ ਬਹੁਤ ਤੇਜ਼ ਆ, ਬੜੇ ਸਖਤ ਤਬੀਅਤ ਦੇ ਨੇ ਇਹ। ਇਸ ਵਾਸਤੇ ਜਿਹੜਾ ਹੈਗਾ ਅੱਲਾਹ ਤਾਲਾ ਜ਼ਾਤ ਇਹਨਾਂ 'ਤੇ ਵੀ ਰਹਿਮ ਕਰੇ, ਵਾਲਦੈਨ 'ਤੇ ਵੀ ਰਹਿਮ ਕਰੇ।